ਬਚਪਨ ਦੇ ਵਿੱਚ ਨਾ ਇਹ ਮਾਪੇ ਗੱਲ ਦਾ ਵੱਡੇ ਦੱਸਦੇ ਰਹੇ ਆ ਕਿ ਪੁੱਤ ਮਿਹਨਤ ਜਿਹੜੀ ਹੈ ਨਾ ਕਰੋਗੇ ਤੁਸੀਂ ਤੇ ਯਾਨੀ ਕਿ ਕਾਮਯਾਬੀ ਤੁਹਾਡੀ ਤੇ ਸੋਭਾ ਦੁਨੀਆ ਦੀ, ਯਾਨੀ ਕਿ ਤੁਸੀਂ ਅਗਰ ਕਾਮਯਾਬ ਹੁੰਦੇ ਹੋ ਨਾ ਮਿਹਨਤ ਆਪਣੀ ਤੇ ਸੋਭਾ ਦੁਨੀਆ ਦੀ। ਤੇ ਅਸੀਂ ਉਸ ਹਿਸਾਬ ਦੇ ਨਾਲ ਹੀ ਅਲਹਮਦੁਲਿਲਾ ਅੱਲਾ ਦਾ ਕਰਮ ਆ, ਮਿਹਨਤ ਮੁਹਨਤ ਵੀ ਕਰਦੇ ਰਹੇ। ਲੈ ਹੁਣ ਹਿਸਾਬ ਕਿਤਾਬ ਥੋੜਾ ਉਲਟ ਹੋਇਆ ਕਿ ਆਪਣੀ ਮਿਹਨਤ ਕਰਕੇ ਜਦੋਂ ਵੀ ਕੋਈ ਬੰਦਾ ਕਾਮਯਾਬ ਹੁੰਦਾ ਨਾ, ਪਹਿਲੇ ਭਲੇ ਲੋਕ ਸੀਗੇ ਉਹ ਬਹਿ ਕੇ ਅਗਲੇ ਬੰਦੇ ਨੂੰ ਦਾਤ ਦਿੰਦੇ ਸੀ, ਸ਼ਾਬਾਸ਼ ਦਿੰਦੇ ਸੀ। ਤੇ ਹੁਣ ਕੰਮ ਇਹ ਖਰਾਬ ਹੋਇਆ ਵਾ ਕਿ ਹੁਣ ਦੇ ਲੋਕ ਜਿਹੜੇ ਕਿ ਬਹਿ ਕੇ ਪਲਾਨਿੰਗਾਂ ਕਰਨ ਡਏ ਹੁੰਦੇ ਕਿ ਯਾਰ ਇਹ ਇਸ ਬੰਦੇ ਨੇ ਇੱਥੇ ਤੱਕ ਪਹੁੰਚਿਆ ਕਿੱਦਾਂ ਵਾ, ਅੱਛਾ ਬਜਾਏ ਉਹਨੂੰ ਸਪੋਰਟ ਕਰਨ ਦੇ ਲੱਤਾਂ ਖਿੱਚਣ ਡਏ ਹੁੰਦੇ। ਤੇ ਅਸਲ ਦੇ ਵਿੱਚ ਹੁਣ ਮਸਲਾ ਵੀ ਇਹੀ ਖਰਾਬ ਹੋਇਆ ਵਾ ਕਿ ਹਰ ਬੰਦਾ ਸਿਰ ਕਿ ਅਗਲੇ ਨੂੰ ਸੁੱਟਣ ਦੀ ਕੋਸ਼ਿਸ਼ ਕਰਨ ਡਿਆ। ਪਿਛਲੇ ਭਲੇ ਲੋਕ ਵੈਸੇ ਦੁਨੀਆ ਤੋਂ ਚਲੇ ਗਏ ਤੇ ਉਹ ਜਿਹੜੇ ਹੁਣ ਕਹਿੰਦੇ ਹੁੰਦੇ ਸੀਗੇ ਯਾਰ ਪੁੱਤ ਕਰ ਮਿਹਨਤ ਕਰ, ਮਜ਼ਦੂਰੀ ਤੇ ਖਾ ਚੋਰੀ, ਹੁਣ ਚੋਰੀ ਖਾਣ ਕੋਈ ਨਹੀਂ ਦਿੰਦਾ। ਜੇ ਕੋਈ ਬੰਦਾ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਵਾ ਤੇ ਇਹ ਸੋਚਣ ਲੱਗ ਪੈਂਦੇ ਵੀ ਇਹ ਹੁਣ ਪਲਾਨਾ ਕਰੋ ਵੀ ਇਹਨੂੰ ਸੁੱਟਣਾ ਕਿੱਦਾਂ। ਅੱਗੇ ਚੁੱਕਣ ਦੀ ਗੱਲ ਕਰਦੇ ਹੁੰਦੇ ਸੀ, ਹੁਣ ਸੁੱਟਣ ਦੀ ਗੱਲ ਕਰਦੇ ਆ। ਲੇਕਿਨ ਅੱਲਾ ਦੀ ਜ਼ਾਤ ਪਾਕ ਕੋਲੋਂ ਹਮੇਸ਼ਾ ਮੰਗਣਾ ਚਾਹੀਦਾ, ਜਿੰਨੇ ਅਗਲੇ ਨੂੰ ਦਿੱਤਾ ਤੁਹਾਨੂੰ ਵੀ ਦੇਵੇ। ਇਸ ਕਰਕੇ ਨਾ ਇਹ ਪਿਛਲੇ ਲੋਕਾਂ ਕੋਲ ਬਰਕਤ ਵੀ ਤਾਂ ਹੀ ਸੀ ਕਿ ਕਿਸੇ ਦਾ ਬੁਰਾ ਨਹੀਂ ਸੀ ਸੋਚਦੇ, ਹਮੇਸ਼ਾ ਚੰਗਾ ਹੀ ਮਸ਼ਵਰਾ ਦਿੰਦੇ ਸੀ। ਤੇ ਹੁਣ ਮਸ਼ਵਰਾ ਹੀ ਐਸਾ ਦਿੰਦੇ ਕਿ ਐਸਾ ਫਸੇ ਇਹਦੀ ਹਰ ਸ਼ੇ ਤਬਾਹ ਹੋ ਜਾਵੇ। ਲੇਕਿਨ ਅੱਲਾ ਦੀ ਜ਼ਾਤ ਪਾਕ ਨੇ ਦੇਣਾ ਹੁੰਦਾ, ਹਰ ਬੰਦਾ ਅੱਲਾ ਪਾਕ ਕੋਲੋਂ ਮੰਗੇ ਤੇ ਬਰਕਤਾਂ ਹੁੰਦੀਆਂ ਨੇ।